ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਗੱਲ ਕਰਾਂਗੇ ਬਲਤੇਜ ਪੰਨੂ ਜੀ ਹੋਰਾਂ ਨਾਲ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਬਿਰਦੀ, ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ, ਜੁੱਬਾ ਸਿਟੀ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500। ਸਤਨਾਮ ਸਿੰਘ ਸ਼ੇਰਗਿਓ ਸਲਮਾ ਤੋਂ, ਸੁੱਚਾ ਸਿੰਘ ਜੀ ਫਰਜ਼ਨੋ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ ਜੀ ਅਤੇ ਸੁਲੱਖਣ ਸਿੰਘ ਜੀ ਬੇਕਰਸਫੀਲਡ ਤੋਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਜੀ, ਅਤੇ ਆਪਾਂ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜਿਨ੍ਹਾਂ ਦਾ ਕਈਆਂ ਦਾ ਬਾਪੂ ਆਸੂਮਨ ਤੋਂ ਬਣਿਆ ਸੀ ਆਸਾ ਰਾਮ, ਉਸ ਦੀਆਂ ਆਸਾਂ 'ਤੇ ਵੀ ਪਾਣੀ ਫਿਰਿਆ। ਦੇਖੋ ਜੀ, ਪਹਿਲਾਂ ਪਿਤਾ ਜੀ ਫਿਰ ਬਾਪੂ ਹੈ ਤਾਂ ਵੈਸੇ ਇੱਕੋ ਜਿਹੀ, ਅਰਥ ਦੀ ਤਰੀਕ ਵੀ ਇੱਕੋ 25 ਤਰੀਕ ਜਿਹੜੀ ਸੀ ਉਹ ਦੋਨਾਂ ਦੇ ਉੱਤੇ ਭਾਰੂ ਪਈ ਜੀ। ਪਰ ਬਹੁਤ ਸਾਰੇ ਲੋਕ ਜਿਹੜੇ ਨੇ ਜੀ ਉਹ ਸ਼ਾਇਦ ਨਾ ਜਾਣਦੇ ਹੋਣ ਕਿ ਆਸੂ ਮੱਲ ਹਰਪਲਾਨੀ ਜਿਹੜਾ ਸੀਗਾ ਜੀ ਉਹ ਆਸਾ ਰਾਮ ਤੱਕ, ਜਾਂ ਬਹੁਤ ਸਾਰਿਆਂ ਦਾ ਬਾਪੂ ਜਿਹੜਾ ਸੀਗਾ ਜੀ ਉਹ ਕਿਵੇਂ ਬਣ ਗਿਆ। ਅਰਬਾਂ ਰੁਪਈਏ ਦੀ ਪ੍ਰਾਪਰਟੀ ਦਾ ਉਹ ਮਾਲਕ ਹੈ ਜੀ। 10,000 ਕਰੋੜ ਰੁਪਈਏ ਦੀ ਉਹਦੀ ਪ੍ਰਾਪਰਟੀ ਜਿਹੜੀ ਹੈ ਜੀ ਇੱਥੇ ਭਾਰਤ ਦੇ ਵਿੱਚ ਦੱਸੀ ਜਾਂਦੀ ਆ। ਉਹਨੇ ਕਈ ਕਿਸਮ ਦੇ ਗੈਰ ਕਾਨੂੰਨੀ ਧੰਦੇ ਵੀ ਕੀਤੇ। ਉਹਦੇ ਤੋਂ ਬਾਅਦ ਜਿਹੜਾ ਜੀ ਉਹ ਜਿਹੜਾ ਸਫਲ ਹੋਇਆ ਉਹ ਲੋਕਾਂ ਨੂੰ ਬੁੱਧੂ ਬਣਾਉਣ ਵਾਲੇ ਪਾਸੇ ਜਿਹੜਾ ਜੀ ਉਹ ਸਫਲ ਹੋਇਆ। ਆਸੂਮਲ ਹਰਪਲਾਨੀ ਦਾ ਜਨਮ 1941 ਦੇ ਵਿੱਚ ਪਾਕਿਸਤਾਨ ਦੇ ਨਵਾਬਸ਼ਾਹ ਜ਼ਿਲ੍ਹੇ ਦੇ ਪਿੰਡ ਬਰਾਨੀ 'ਚ ਹੋਇਆ। ਉਹਦਾ ਪਿਓ ਥਿਰਮਲ ਤੇ ਮਾਂ ਮਹਿੰਗੀ ਜਿਹੜੀ ਸੀ, ਉਹਨੇ ਆਪਣੇ ਇਸ ਮੁੰਡੇ ਦਾ ਨਾਮ ਆਸੂਮਲ ਜਿਹੜਾ ਜੀ ਉਹ ਰੱਖਿਆ। ਹਰਪਲਾਨੀ ਜਿਹੜਾ ਜੀ ਉਹਦਾ ਦਾ ਲਾਸਟ ਸੀਗਾ। ਜਦੋਂ ਮੁਲਕਾਂ ਦੇ ਵਿੱਚ ਵੰਡ ਹੋਈ ਤਾਂ ਇਹ ਪਰਿਵਾਰ ਅਹਿਮਦਾਬਾਦ ਦੇ ਮਣੀ ਨਗਰ ਦੇ ਵਿੱਚ ਆ ਕੇ ਜਿਹੜਾ ਜੀ ਉਹ ਵਸ ਗਿਆ। ਕੁਝ ਸਮੇਂ ਤੋਂ ਬਾਅਦ ਇਹਦੇ ਪਿਓ ਦੀ ਮੌਤ ਹੋ ਗਈ। ਪਰਿਵਾਰ ਦੀ ਜ਼ਿੰਮੇਵਾਰੀ ਆਸੂਮਲ ਦੇ ਉੱਤੇ ਜਿਹੜੀ ਜੀ ਉਹ ਆਣ ਪਈ ਤੇ ਉਹਨੇ ਫਿਰ ਚਾਹ ਦੀ ਦੁਕਾਨ ਜਿਹੜੀ ਸੀ ਉਹ ਸ਼ੁਰੂ ਕੀਤੀ। ਬੇਸ਼ੱਕ ਚਾਹ ਵੇਚਣ ਵਾਲੇ ਕਈ ਤਾਂ ਜਿਹੜੇ ਜੀ ਬਹੁਤ ਉੱਪਰ ਤੱਕ ਪਹੁੰਚ ਗਏ, ਪਰ ਇਹਦੀ ਚਾਹ ਦੀ ਦੁਕਾਨ ਜਿਹੜੀ ਸੀ ਉਹ ਚੱਲੀ ਨਹੀਂ। ਫਿਰ ਉਹਨੇ ਨਜਾਇਜ਼ ਸ਼ਰਾਬ ਦਾ ਧੰਦਾ ਜਿਹੜਾ ਜੀ ਉਹ ਸ਼ੁਰੂ ਕਰ ਦਿੱਤਾ ਔਰ ਨਜਾਇਜ਼ ਸ਼ਰਾਬ ਵੇਚਦਿਆਂ ਉਹਦਾ, ਕਿਉਂਕਿ ਨਜਾਇਜ਼ ਸ਼ਰਾਬ ਵੇਚਣ ਵਾਲੇ ਹੋਰ ਵੀ ਕਈ ਹੁੰਦੇ, ਉਹਨਾਂ ਦੇ ਨਾਲ ਉਹਦਾ ਰੌਲਾ ਪੈ ਗਿਆ, ਕਤਲ ਹੋ ਗਿਆ ਉਹਦੇ ਤੋਂ। ਹਾਲਾਂਕਿ ਇਸ ਮਾਮਲੇ ਦੇ ਵਿੱਚ ਉਹ ਬਰੀ ਹੋ ਗਿਆ, ਜੇਲ੍ਹ ਦੇ ਵਿੱਚ ਉਹਨੂੰ ਰਹਿਣਾ ਪਿਆ। 60ਵਿਆਂ ਦੇ ਵਿੱਚ ਇਹ ਆਪਣੇ ਪਰਿਵਾਰ ਦੇ ਸਣੇ ਅਜਮੇਰ ਦੇ ਅਹਿਮਦਾਬਾਦ ਚਲੇ ਗਿਆ। ਉੱਥੇ ਉਹਨੇ ਫੇਰ ਸ਼ਰਾਬ ਦਾ ਕਾਰੋਬਾਰ ਜਿਹੜਾ ਜੀ ਉਹ ਸ਼ੁਰੂ ਕਰ ਲਿਆ ਔਰ ਕਈ ਲੋਕਾਂ ਤੋਂ ਪੈਸਾ ਉਧਾਰ ਲਿਆ, ਕਰਜ਼ਾ ਨਹੀਂ ਦੇ ਸਕਿਆ ਤਾਂ ਉੱਥੋਂ ਭੱਜ ਗਿਆ, ਅਜਮੇਰ ਆ ਗਿਆ ਸਣੇ ਪਰਿਵਾਰ ਦੇ। ਉੱਥੇ ਉਹ ਟਾਂਗਾ ਜਿਹੜਾ ਸੀਗਾ ਜੀ ਉਹਨੇ ਵਾਹੁਣਾ ਸ਼ੁਰੂ ਕਰਤਾ। ਉੱਥੇ ਉਹਦਾ ਵਿਆਹ ਹੋ ਗਿਆ ਲక్ష్ਮੀ ਦੇਵੀ ਦੇ ਨਾਲ। ਉਹਦੇ 2 ਬੱਚੇ ਨਾਰਾਇਣ ਸਾਈਂ ਤੇ ਭਾਰਤੀ ਦੇਵੀ ਜਿਹੜੇ ਜੀ ਉਹ ਜੰਮੇ। ਬੱਚਿਆਂ ਦੇ ਜਨਮ ਤੋਂ ਬਾਅਦ ਆਸੂਮਲ ਹਰਪਲਾਨੀ ਉੱਥੋਂ ਵੀ ਗਾਇਬ ਹੋ ਗਿਆ ਔਰ ਇਹ ਨੈਨੀਤਾਲ ਦੇ ਵਿੱਚ ਸਥਿਤ ਗੁਰੂ ਲੀਲਾ ਸ਼ਾਹ ਦੇ ਆਸ਼ਰਮ ਜਿਹੜਾ ਸੀਗਾ ਜੀ ਉਹ ਪਹੁੰਚ ਗਿਆ। ਲੀਲਾ ਸ਼ਾਹ ਨੂੰ ਉਹਨੇ ਆਪਣਾ ਜਿਹੜਾ ਸੀਗਾ ਉਹ ਗੁਰੂ ਬਣਾ ਲਿਆ। ਬਸ ਇੱਥੋਂ ਫਿਰ ਜਿਹੜਾ ਜੀ ਉਹਨੂੰ ਨਾਮ ਦੇ ਦਿੱਤਾ ਉਹਨੇ, ਲੀਲਾ ਸ਼ਾਹ ਨੇ ਆਸਾ ਰਾਮ। ਤੇ ਉਹ ਜਿਹੜਾ ਸੀਗਾ ਜੀ ਪਿੰਡਾਂ ਥਾਵਾਂ ਦੇ ਉੱਤੇ ਫਿਰ ਪ੍ਰਚਾਰ ਕਰਨ ਲੱਗ ਗਿਆ। ਗੱਲਾਂ ਆਉਂਦੀਆਂ ਸੀਗੀਆਂ, ਗੱਲਾਂ ਜਿਹੜੀਆਂ ਜੀ ਉਹ ਬਣਾਉਣੀਆਂ ਸ਼ੁਰੂ ਕਰਤੀਆਂ ਤੇ ਬਣਾਉਂਦਿਆਂ 1972 ਦੇ ਵਿੱਚ ਅਹਿਮਦਾਬਾਦ ਦੇ ਕੋਲੇ ਬਟੋਇਰਾ ਦੇ ਵਿੱਚ ਸਾਬਰਮਤੀ ਨਦੀ ਦੇ ਕੰਢੇ ਤੇ ਇਹਨੇ ਪਹਿਲਾ ਆਪਣਾ ਆਸ਼ਰਮ ਜਿਹੜਾ ਸੀਗਾ ਜੀ ਉਹ ਬਣਾਇਆ। ਪਹਿਲਾਂ ਉਹ ਪਿੰਡਾਂ ਦੇ ਵਿੱਚ ਜਾਂਦਾ ਤੇ ਮੁੜ ਕੇ ਉਹਨੇ ਧਿਆਨ ਜਿਹੜਾ ਸੀਗਾ ਜੀ ਆਪਣਾ ਸ਼ਹਿਰਾਂ ਦੇ ਵਿੱਚ ਜਿਹੜਾ ਉਹ ਕੇਂਦਰਿਤ ਕੀਤਾ। ਉਹਦੇ ਜਿਹੜਾ ਜੀ ਗੱਲਾਂ ਕਰਨੀਆਂ ਜਿਹਨੂੰ ਉਹ ਪ੍ਰਵਚਨ ਦੱਸਦਾ ਤੇ ਦੇਸੀ ਦਵਾ ਦਾ ਜੁਗਾੜ ਜਿਹੜਾ ਸੀਗਾ ਜੀ ਉਹ ਏਦਾਂ ਚੱਲਿਆ ਕਿ ਵੇਖਦਿਆਂ ਆਸਾ ਮੱਲ ਨੇ ਆਪਣਾ ਇੱਕ ਵੱਡਾ ਸਾਮਰਾਜ ਜਿਹੜਾ ਸੀਗਾ ਜੀ ਉਹ ਖੜਾ ਕਰ ਲਿਆ, ਜਿਹਦੀ ਕਿ ਅਰਬਾਂ ਰੁਪਈਏ ਦੀ ਜਿਹੜੀ ਹੈ ਜੀ ਉਹ ਜ਼ਮੀਨ ਹੈ। ਆਸਾ ਰਾਮ ਦੀ ਮਲਕੀਅਤ ਵਾਲੀ ਬਹੁਤ ਸਾਰੀ ਪ੍ਰਾਪਰਟੀ ਗੈਰ ਕਾਨੂੰਨੀ ਆ। ਇਹ ਜ਼ਮੀਨ ਦੇ ਗਲਤ ਜਿਹੜੇ ਦੀ ਦਸਤਾਵੇਜ਼ ਰੱਖਣ ਵਾਲੇ ਜਿਹੜੇ ਭਗਤ ਸੀਗੇ ਉਹਨਾਂ ਤੋਂ ਇਹਨੇ ਧੱਕੇ ਧੁੱਕੇ ਦੇ ਨਾਲ ਜਿਹੜੀ ਇਹਦੀ ਉਹ ਹਾਸਲ ਕੀਤੀ ਆ। ਆਸਾ ਰਾਮ ਦੇ 400 ਟਰਸਟ ਹੈ ਜਿਹਦੇ ਰਾਹੀਂ ਉਹਨੇ ਪੂਰਾ ਆਪਣਾ ਇਹ ਸਾਮਰਾਜ ਜਿਹੜਾ ਜੀ ਉਹਦੇ ਉੱਤੇ ਉਹ ਕਾਬੂ ਰੱਖਦਾ ਸੀ ਇਹਨਾਂ ਟਰਸਟਾਂ ਦੇ ਰਾਹੀਂ। ਇਹਦੇ ਜਿਹੜਾ ਟਰਸਟ ਉੱਥੋਂ ਵੇਚਣ ਵਾਲੇ ਜਿਹੜੇ ਜੀ ਮੈਗਜ਼ੀਨ, ਕਿਤਾਬਾਂ, CD,
ਸਾਬਣ, ਧੂਫ ਬੱਤੀਆਂ, ਤੇਲ ਇਦਾਂ ਦੇ ਜਿਹੜੇ ਜੀ ਇਹਨੇ ਆਪਣੇ ਸ਼ਰਧਾਲੂਆਂ ਨੂੰ ਵੇਚੇ, ਜਿਨ੍ਹਾਂ ਦੀ ਗਿਣਤੀ ਕਰੋੜਾਂ ਦੇ ਵਿੱਚ ਸੀ, ਤੇ ਉਹਨਾਂ ਤੋਂ ਫਿਰ ਅਰਬਾਂ ਜਿਹੜੇ ਸੀਗੇ ਜੀ ਉਹ ਕਮਾਏ। ਉਹ ਜਿਹੜਾ ਪੈਸਾ ਇਕੱਠਾ ਕਰਨ ਦਾ ਜ਼ਰੀਆ ਜਿਹੜਾ ਸੀਗਾ ਜੀ ਆਪਣੇ ਪ੍ਰਵਚਨ ਨੂੰ ਬਣਾਉਣਾ ਸੀਗਾ। ਇਹਦੇ ਵਾਸਤੇ 50 ਸਤਸੰਗ ਜਿਹੜੇ ਜੀ ਉਹ ਹੁੰਦੇ ਸੀਗੇ। 2 ਜਾਂ 3 ਦਿਨਾਂ ਦੇ ਹਰੇਕ ਪ੍ਰਵਚਨ ਦੇ ਵਿੱਚ ਜਿਹੜਾ ਸਮਾਨ ਵੇਚਿਆ ਜਾਂਦਾ, ਜਿਹੜੇ ਉੱਥੇ ਲੋਕ ਆਉਂਦੇ, ਉਹ 1 ਕਰੋੜ ਰੁਪਈਆ ਇੱਕ ਜਗ੍ਹਾ ਤੋਂ ਜਿਹੜਾ ਜੀ ਉਹ ਬਣਾ ਲੈਂਦੇ ਸੀ। 50 ਤਕਰੀਬਨ ਉਹ ਸਾਲ ਦੇ ਵਿੱਚ ਜਿਹੜਾ ਉਹ ਕਰਦਾ ਸੀਗਾ। ਔਰ ਜਿਹੜੇ ਜ਼ਿਆਦਾ ਪੈਸੇ ਬਣਾਉਣ ਵਾਲੇ ਉਹ ਸਾਲਾਨਾ ਕਰਦਾ ਸੀਗਾ, ਗੁਰੂ ਪੂਰਨਿਮਾ ਦੇ ਮੌਕੇ ਦੇ ਉੱਤੇ। ਜਿਹੜੇ ਉਹਦੇ ਨਜ਼ਦੀਕੀ ਆ ਜੀ ਉਹ ਦੱਸਦੇ ਆ ਕਿ ਹਰ ਸਾਲ 10 ਤੋਂ 20 ਭੰਡਾਰੇ ਕੀਤੇ ਜਾਂਦੇ ਸੀਗੇ। ਉਹਦੇ ਵਾਸਤੇ 150 ਕਰੋੜ ਤੋਂ ਲੈ ਕੇ 200 ਕਰੋੜ ਰੁਪਏ ਤੱਕ ਚੰਦਾ ਜਿਹੜਾ ਜੀ ਉਹ ਇਕੱਠਾ ਕੀਤਾ ਜਾਂਦਾ ਸੀਗਾ। 11,000 ਯੋਗ ਵਿਦਾਂਤ ਜਿਹੜੀਆਂ ਇਹਦੀਆਂ ਬਣਾਈਆਂ ਹੋਈਆਂ ਸੀਗੀਆਂ, ਉਹਦੇ ਰਾਹੀਂ ਚੰਦਾ ਜਿਹੜਾ ਸੀਗਾ ਉਹ ਇਕੱਠਾ ਹੁੰਦਾ। ਬੇਨਾਮੀ ਜ਼ਮੀਨ ਜਾਇਦਾਦ ਤੇ ਸੌਦੇ ਜਿਹੜੇ ਜੀ ਉਹ ਤੋਂ 2200 ਕਰੋੜ ਰੁਪਈਆ ਉਹਦਾ ਵਿਆਜ ਦੇ ਉੱਤੇ ਚੱਲ ਰਿਹਾ ਜੀ। 2200 ਕਰੋੜ ਰੁਪਈਆ। 500 ਦੇ ਕਰੀਬ ਲੋਕ ਨੇ ਜਿਨ੍ਹਾਂ ਨੂੰ ਉਹਨੇ ਇਹ ਪੈਸਾ ਜਿਹੜਾ ਜੀ ਉਹ ਦਿੱਤਾ ਹੈ। ਇੱਕ ਅਮਰੀਕਨ ਕੰਪਨੀ ਹੈ ਜੀ, ਸੋਹਿਮ ਇਨਕਾਰਪੋਰੇਟਡ ਤੇ ਕੋਸਟਾਸ ਇਨਕਾਰਪੋਰੇਟਡ। ਇਹਦੇ ਵਿੱਚ ਆਸਾਰਾਮ ਦੇ ਕਰੀਬ 156 ਕਰੋੜ ਰੁਪਏ ਇਨਵੈਸਟ ਦੀ ਇਹ ਕਹਾਣੀ ਹੈ ਆਸੂ ਮੱਲ ਹਰਪਲਾਨੀ ਤੋਂ ਆਸਾਰਾਮ ਬਾਪੂ ਬਣਨ ਤੱਕ। ਲਓ ਜੀ, ਹੁਣ ਤਾਂ ਸਭ ਤੋਂ ਵਧੀਆ ਲੱਗਦਾ ਕਿ ਬਾਬਾ ਹੀ ਬਣ ਜਾਓ, ਕੋਈ ਨਾ ਕੋਈ, ਜੋ ਮਰਜ਼ੀ ਕਰੋ, ਪੈਸਾ ਬਣਾਓ ਜੀ। ਤੇ ਅੱਗੇ ਆਪਾਂ ਬੈਂਸ ਭਰਾਵਾਂ ਦੀ ਜੇ ਗੱਲ ਕਰੀਏ ਕਿ ਬਹੁਤ ਲੋਕਾਂ ਦੀਆਂ ਨਜ਼ਰਾਂ ਸੀ ਇਹਨਾਂ ਦੇ ਉੱਤੇ ਕਿਵੇਂ ਫਸਾਇਆ ਜਾਵੇ, ਪਰ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਸਿਮਰਜੀਤ ਬੈਂਸ ਦਾ ਪਾਸਪੋਰਟ ਆ ਉਹ ਰੱਦ ਹੋ ਸਕਦਾ। ਜੀ ਕੁਝ ਸਮਾਂ ਪਹਿਲਾਂ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਇੱਥੇ ਲੁਧਿਆਣੇ ਦੇ ਵਿੱਚ ਸਥਿਤ ਪਾਸਪੋਰਟ ਆਫਿਸ ਦੇ ਵਿੱਚ ਛਾਪੇਮਾਰੀ ਜਿਹੜੀ ਜੀ ਉਹ ਕੀਤੀ ਆਪਣੇ ਸਮਰਥਕਾਂ ਨਾਲ ਲੈ ਕੇ, ਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਜਿਹੜਾ ਜੀ ਪ੍ਰੋਗਰਾਮ ਸਾਰਾ ਜਿਹੜਾ ਉਹ ਕੀਤਾ ਸੀਗਾ। ਲੋਕਾਂ 'ਚ ਫੇਮਸ ਵੀ ਆ। ਤੇ ਪਿਛਲੇ ਦਿਨੀ 2 ਦਿਨ ਪਹਿਲਾਂ ਉਹ ਦੁਬਾਰਾ ਫੇਰ ਇਸ ਪਾਸਪੋਰਟ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ, ਪਾਸਪੋਰਟ ਦਫ਼ਤਰ ਦੇ ਵਿੱਚ, ਔਰ ਇਹ ਆਖਿਆ ਕਿ ਇੱਥੇ ਏਜੰਟ ਜਿਹੜੇ ਆ ਜੀ ਉਹ ਲੁੱਟ ਖਸੁੱਟ ਕਰ ਰਹੇ ਆ। ਇਸ ਵਾਰੀ ਜਿਹੜਾ ਜੀ ਇਹ ਇਹਨਾਂ ਨੂੰ ਥੋੜਾ ਜਿਹੜਾ ਜੀ ਔਖਾ ਹੋ ਗਿਆ ਕੰਮ। ਇਸ ਕਰਕੇ ਔਖਾ ਹੋ ਗਿਆ ਕਿ ਜਿਹੜੇ ਪਾਸਪੋਰਟ ਦੇ ਅਧਿਕਾਰੀ ਨੇ ਇਸ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ, ਉਹਨਾਂ ਨੇ ਪੁਲਿਸ ਦੇ ਕੋਲੇ ਕੰਪਲੇਂਟ ਦਰਜ ਕਰਾਤੀ ਕਿ ਬਿਨਾਂ ਅਪੁਆਇੰਟਮੈਂਟ ਤੋਂ ਆਪਣੇ ਜਿਹੜੇ ਸਿਕਿਉਰਿਟੀ ਵਾਲੇ ਉਹਨਾਂ ਨੂੰ ਮਿਲੇ ਹੋਏ ਆ, ਉਹਨਾਂ ਦੇ ਹਥਿਆਰਾਂ ਦੇ ਨਾਲ ਉਹ ਇਸ ਦਫ਼ਤਰ ਦੇ ਅੰਦਰ ਆਣ ਵੜੇ। ਉਹਨਾਂ ਨੇ ਕਿਹਾ ਕਿ ਬਿਨਾਂ ਅਪੁਆਇੰਟਮੈਂਟ ਤੋਂ ਅੰਦਰ ਨਹੀਂ ਆਇਆ ਜਾ ਸਕਦਾ। ਉਹਨਾਂ ਨੇ ਜਿਹੜੇ ਪਾਸਪੋਰਟ ਅਧਿਕਾਰੀ ਨੇ ਉਹਨਾਂ ਨੂੰ ਧਮਕਾਇਆ ਤੇ ਉਹਨਾਂ ਨੂੰ ਕੰਮ ਜਿਹੜਾ ਸੀ ਉਹ ਕਰਨ ਤੋਂ ਰੋਕਿਆ। ਇਹਦੀਆਂ ਧਾਰਾਵਾਂ ਦੇ ਤਹਿਤ ਉਹਨਾਂ ਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਕਰਵਾਤਾ ਔਰ ਪਰਚਾ ਦਰਜ ਹੋ ਗਿਆ ਬਕਾਇਦਾ ਤੌਰ ਦੇ ਉੱਤੇ ਮਾਡਲ ਟਾਊਨ ਥਾਣੇ ਦੇ ਵਿੱਚ। ਇੱਕ ਮਾਮਲਾ ਜਿਹੜਾ ਜੀ ਉਹ ਹੋਰ ਉਹਨਾਂ ਦੇ ਉੱਤੇ ਕੱਢਿਆ ਗਿਆ ਪਾਸਪੋਰਟ ਦੇ ਅਧਿਕਾਰੀਆਂ ਦੇ ਵੱਲੋਂ। ਇਹ ਕਿਹਾ ਗਿਆ ਕਿ ਇੱਕ ਤਾਂ ਪਾਸਪੋਰਟ ਉਹਨਾਂ ਦਾ ਰੱਦ ਹੋ ਗਿਆ ਸੀ ਕੁਝ ਕੇਸਾਂ ਦੇ ਕਰਕੇ, ਉਹਨਾਂ ਨਵਾਂ ਪਾਸਪੋਰਟ ਲਿਆ, ਉਹਦੇ ਵਿੱਚ ਉਹਨਾਂ ਨੇ ਕੁਝ ਜਾਣਕਾਰੀ ਜਿਹੜੀ ਹੈ ਜੀ ਉਹ ਦਰੁਸਤ ਨਹੀਂ ਦਿੱਤੀ। ਇਹਦੇ ਵਾਸਤੇ ਜਿਹੜੀ ਹੈ ਜੀ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ। ਇੱਕ ਦਿਨ ਪਹਿਲਾਂ ਜਿਹੜੇ ਜੀ ਸਿਮਰਜੀਤ ਸਿੰਘ ਬੈਂਸ ਹੋਰੀ ਆਸਟ੍ਰੇਲੀਆ ਗਏ ਨੇ ਆਪਣੇ ਦੌਰੇ ਦੇ ਉੱਤੇ। ਹੁਣ ਜਿਹੜੀ ਇਹਦੀ ਕਹਾਣੀ ਇੱਥੇ ਜਿਹੜੀ ਉਹ ਆ ਕੇ ਖੜੀ ਜਾਪਦੀ ਹੈ ਕਿ ਅਗਲੇ 2-4 ਦਿਨਾਂ ਦੇ ਵਿੱਚ ਜਿਹੜੀ ਉਹ ਛਾਣਬੀਣ ਕੀਤੀ ਜਾ ਰਹੀ ਹੈ ਪਾਸਪੋਰਟ ਅਧਿਕਾਰੀਆਂ ਦੇ ਵੱਲੋਂ, ਉਹ ਸਾਹਮਣੇ ਆ ਜਾਂਦੀ ਹੈ ਤਾਂ ਉਹਨਾਂ ਦਾ ਪਾਸਪੋਰਟ ਜਿਹੜਾ ਜੀ ਉਹ ਰੱਦ ਹੋ ਸਕਦਾ। ਜੇ ਉਹਨਾਂ ਦੇ ਵਿਦੇਸ਼ ਗਿਆ ਇਹ ਪਾਸਪੋਰਟ ਰੱਦ ਹੋ ਜਾਂਦਾ ਤੇ ਇਸ ਪਾਸਪੋਰਟ ਦੇ ਉੱਤੇ ਉਹ ਟਰੈਵਲ ਨਹੀਂ ਕਰ ਸਕਣਗੇ। ਇਹਦੇ ਵਾਸਤੇ ਉਹਨਾਂ ਨੂੰ ਫਿਰ ਜਿਹੜਾ ਭਾਰਤੀ ਹਾਈ ਕਮਿਸ਼ਨ ਹੈ ਉਹਦੇ ਕੋਲੇ ਜਾ ਕੇ ਟਰੈਵਲ ਡਾਕੂਮੈਂਟ ਜਿਹੜੇ ਆ ਜੀ ਉਹ ਲੈਣੇ ਪੈਣਗੇ, ਤੇ ਜਦੋਂ ਇੱਥੇ ਆਉਣਗੇ ਫਿਰ ਉਹਨਾਂ ਨੂੰ ਕੇਸ ਦਾ ਸਾਹਮਣਾ ਜਿਹੜਾ ਜੀ ਉਹ ਕਰਨਾ ਪਊਗਾ। ਸੋ ਜਿਹੜੇ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਨੇ ਟਵੀਟ ਕਰਕੇ ਜਿਹੜੀ ਆ ਜੀ ਇਹ ਗੱਲ ਕਹੀ ਆ ਕਿ ਸਿਮਰਜੀਤ ਸਿੰਘ ਬੈਂਸ ਹੋਰਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਜਿਹੜਾ ਜੀ ਉਹ ਬਣਾਇਆ ਗਿਆ। ਉਹਨਾਂ ਨੇ ਇਹਦਾ ਸਿੱਧਾ ਦੋਸ਼ ਜਿਹੜਾ ਜੀ ਉਹ ਪੰਜਾਬ ਦੀ ਸਰਕਾਰ ਦੇ ਉੱਤੇ ਲਾਇਆ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਜਿਹੜੇ ਤਾਂ ਕੰਮ ਕਰਦੇ ਆ ਉਹਨਾਂ ਨੂੰ ਦੇਣ ਲਈ ਪੈਸੇ ਹੈ ਨਹੀਂ, ਕਿਸਾਨਾਂ ਦੇ ਕਰਜ਼ੇ ਆ, ਬੜਾ ਕੁਛ ਆ, ਪਰ ਜਿਹੜੀਆਂ ਗੱਡੀਆਂ ਮਹਿੰਗੀਆਂ ਲਈਆਂ ਹੁਣ ਮੌਜੂਦਾ ਸਰਕਾਰ ਨੇ ਉਹ ਖਜ਼ਾਨੇ ਤੇ ਬੋਝ ਪਾਉਣਗੀਆਂ। ਇਸ ਤਰ੍ਹਾਂ ਦੀ ਜੋ ਕੁਛ ਪਿਛਲੀ ਸਰਕਾਰ ਦੇ ਮੌਕੇ ਦੇ ਉੱਤੇ ਚੱਲਦਾ ਰਿਹਾ, ਹੈਲੀਕਾਪਟਰ ਵੀ ਉਹਨਾਂ ਨੇ ਜਿਹੜਾ ਵੀ ਉਹ ਨਵਾਂ ਲੈ ਲਿਆ। 2 ਹੈਲੀਕਾਪਟਰ ਜਿਹੜੇ ਹੋਰ ਸੀਗੇ ਉਹ ਕਿਰਾਏ ਦੇ ਉੱਤੇ ਜਿਹੜੇ ਜੀ ਉਹ ਲਏ ਜਾਂਦੇ ਰਹੇ, ਔਰ ਇੱਕ ਕਿਸਮ ਦੇ ਨਾਲ ਤੁਸੀਂ ਇਹ ਕਹਿ ਲਓ ਕਿ ਲੋਕਲ ਟੈਕਸੀ ਜਿਹੜਾ ਸੀਗਾ ਜੀ ਉਹ ਬਣਾਇਆ ਗਿਆ ਹੈਲੀਕਾਪਟਰਾਂ ਨੂੰ, ਔਰ ਜਿਹੜਾ ਖਜ਼ਾਨੇ ਦੇ ਉੱਤੇ ਬੋਝ ਸੀਗਾ ਜੀ ਉਹ ਨਿਰੰਤਰ ਪਾਇਆ ਗਿਆ। ਉਹੋ ਜਿਹੇ ਹਾਲਾਤ ਜਿਹੜੇ ਆ ਜੀ ਫਿਰ ਇੱਕ ਵਾਰੀ ਬਣਦੇ ਜਿਹੜਾ ਜੀ ਉਹ ਨਜ਼ਰ ਆ ਰਹੇ ਆ। 3 ਅਪ੍ਰੈਲ ਨੂੰ ਜਿਹੜੀ ਮੁੱਖ ਸਕੱਤਰ ਦੀ ਪ੍ਰਧਾਨਗੀ ਦੇ ਹੇਠ ਹੋਈ ਮੀਟਿੰਗ ਦੇ ਵਿੱਚ ਇਹ ਵਿਚਾਰ ਵਟਾਂਦਰਾ ਜਿਹੜਾ ਜੀ ਉਹ ਕੀਤਾ ਗਿਆ ਕਿ ਮੁੱਖ ਮੰਤਰੀ, ਮੰਤਰੀ, ਸਲਾਹਕਾਰ
OST ਆਫਿਸਰਸ ਦੇ ਵਾਸਤੇ ਨਵੀਆਂ ਮਹਿੰਗੀਆਂ ਗੱਡੀਆਂ ਜਿਹੜੀਆਂ ਜੀ ਉਹ ਖਰੀਦੀਆਂ ਜਾਣਗੀਆਂ ਔਰ ਇਹਦਾ ਸਾਰਾ ਬੋਝ ਜਿਹੜਾ ਜੀ ਉਹ ਪੰਜਾਬ ਦੇ ਖਜ਼ਾਨੇ ਦੀ ਜਿਹੜੀ ਪਹਿਲਾਂ ਹੀ ਮਾੜੀ ਹਾਲਤ ਹੈ ਜੀ ਉਹਦੇ ਉੱਤੇ ਪਾਇਆ ਜਾਊਗਾ। ਮੋਟਰ ਵਹੀਕਲ ਬੋਰਡ ਦੀ ਤਾਜ਼ਾ ਮੀਟਿੰਗ ਜਿਹੜੀ ਹੈ ਜੀ ਉਹਦੇ ਵਿੱਚ ਜਿਹੜਾ ਜੀ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਦਫ਼ਤਰ ਦੇ ਵਾਸਤੇ ਕੋਈ 6 ਕਰੋੜ ਤੇ 51 ਲੱਖ ਵਿੱਚ 24 ਲਗਜ਼ਰੀ ਗੱਡੀਆਂ ਜਿਹੜੀਆਂ ਉਹ ਖਰੀਦੀਆਂ ਜਾਣਗੀਆਂ। ਮੁੱਖ ਮੰਤਰੀ ਉਹਨਾਂ ਦੇ ਵਾਸਤੇ 3 ਕਰੋੜ 40 ਲੱਖ ਰੁਪਏ ਦੇ ਵਿੱਚ 2 ਬੁਲਟ ਲੈਂਡ ਕਰੂਜ਼ਰ ਕਾਰਾਂ ਤੇ ਮੁੱਖ ਮੰਤਰੀ ਦਫ਼ਤਰ ਦੇ ਵਾਸਤੇ 1 ਕਰੋੜ 40 ਲੱਖ ਰੁਪਏ ਦੇ ਵਿੱਚ 7 ਇਨੋਵਾ, 1 ਕਰੋੜ 31 ਲੱਖ ਦੇ ਵਿੱਚ 13 ਮਹਿੰਦਰਾ ਗੱਡੀਆਂ, 40 ਲੱਖ ਰੁਪਏ ਦੇ ਵਿੱਚ 2 ਇਨੋਵਾ ਹੋਰ ਜਿਹੜੀਆਂ ਦੀ ਉਹ ਖਰੀਦੀਆਂ ਜਾਣਗੀਆਂ। ਮੁੱਖ ਮੰਤਰੀ ਹੋਰਾਂ ਦੇ ਕੋਲੇ ਇਸ ਵੇਲੇ ਉਹਨਾਂ ਦੇ ਜਿਹੜੇ ਨਾਲ ਚੱਲਦਾ ਕਾਫਲਾ ਉਹਦੇ ਸੁਰੱਖਿਆ ਜਿਹੜੇ ਵਹੀਕਲ ਨੇ ਉਹ ਤੋਂ ਇਲਾਵਾ 36 ਗੱਡੀਆਂ ਜਿਹੜੀਆਂ ਦੀ ਉਹ ਚੱਲਦੀਆਂ ਨੇ। ਕੈਬਨਿਟ ਮੰਤਰੀਆਂ ਦੇ ਵਾਸਤੇ 18 ਨਵੀਆਂ ਟੋਇਟਾ ਫੋਰਚੂਨਰ ਜਾਂ ਟੋਇਟਾ ਕੈਮਰੀ ਕਾਰਾਂ ਖਰੀਦਣ ਦੀ ਤਿਆਰੀ ਆ, ਜਿਹਦੇ ਉੱਤੇ 4 ਕਰੋੜ 68 ਲੱਖ ਤੋਂ ਲੈ ਕੇ 5 ਕਰੋੜ 36 ਲੱਖ ਰੁਪਏ ਤੱਕ ਖਰਚ ਜਿਹੜੇ ਆ ਉਹ ਆਉਣਗੇ। ਮੁੱਖ ਮੰਤਰੀ ਦੇ OSTs ਦੇ ਵਾਸਤੇ 1 ਕਰੋੜ 64 ਲੱਖ ਰੁਪਏ ਦੇ ਵਿੱਚ 14 ਸਿਆਸ ਤੇ ਸਲਾਹਕਾਰਾਂ ਦੇ ਵਾਸਤੇ ਜਿਹੜੇ ਨੇ ਸਲਾਹਕਾਰ ਉਹਨਾਂ ਲਈ ਇਨੋਵਾ ਜਾਂ ਕੈਮਰੀ ਜਿਹੜੀ ਆ ਜੀ ਉਹ ਖਰੀਦੀ ਜਾਊਗੀ, ਜਿਹਦੇ ਉੱਤੇ 40 ਤੋਂ 60 ਲੱਖ ਰੁਪਏ ਜਿਹੜੇ ਆ ਜੀ ਉਹ ਖਰਚ ਹੋਣਗੇ। MLAs ਤੇ MPs ਦੇ ਵਾਸਤੇ 1 ਕਰੋੜ ਤੇ 59 ਲੱਖ ਰੁਪਏ ਦੇ ਵਿੱਚ 12 ਇਨੋਵਾ ਗੱਡੀਆਂ ਖਰੀਦਣ ਦੀ ਤਜਵੀਜ਼ ਹੈ। ਪੰਜਾਬ ਰਾਜ ਭਵਨ ਦੇ ਵਾਸਤੇ 6 ਗੱਡੀਆਂ ਖਰੀਦਣ ਦੇ ਵਾਸਤੇ ਕਰੀਬ 80 ਲੱਖ ਰੁਪਈਆ ਜਿਹੜਾ ਜੀ ਉਹ ਬਜਟ ਦੇ ਵਾਸਤੇ ਰੱਖਿਆ ਜਿਹੜਾ ਜੀ ਹੋ ਗਿਆ। ਸੋ ਇਹ ਨਵੀਆਂ ਗੱਡੀਆਂ ਜਿਹੜੀਆਂ ਜੀ ਉਹ ਆਉਣਗੀਆਂ ਔਰ ਖਜ਼ਾਨੇ ਦੇ ਉੱਤੇ ਨਵਾਂ ਬੋਝ ਪਾਉਣਗੀਆਂ। ਬਿਲਕੁਲ ਜੀ, ਅੱਗੇ ਨਾ ਪਿੱਛੇ ਭਲਾ ਫਿਰਦੇ ਤੇ ਫਗਵਾੜੇ ਦੇ ਵਿੱਚ ਕਾਫੀ ਦਿਨਾਂ ਤੋਂ ਜਿਹੜਾ ਤਣਾਅ ਆ, ਕਹਿੰਦੇ ਧਰਨਾ ਤਾਂ ਚੁੱਕਿਆ ਗਿਆ ਪਰ ਤਣਾਅ ਉਸੇ ਤਰ੍ਹਾਂ। ਬਿਲਕੁਲ ਜੀ, ਐਕਚੁਅਲੀ ਇੱਥੇ ਜਿਹੜਾ ਤਣਾਅ ਆ ਉਹ ਕੁਝ ਬਿਆਨਬਾਜ਼ੀ ਕਰਕੇ ਹੋਰ ਜਿਹੜਾ ਵੀ ਉਹ ਵਧਿਆ। ਪਿਛਲੇ ਦਿਨੀ ਮੁੱਖ ਮੰਤਰੀ ਹੋਰਾਂ ਨੇ ਜਿਹੜਾ ਵੀ ਇਹ ਕਿਹਾ ਸੀਗਾ ਕਿ ਜਿਹੜਾ ਇਹ ਚੌਂਕ ਹੈ ਇਹਦਾ ਨਾਮ ਸੰਵਿਧਾਨਕ ਚੌਂਕ ਰੱਖਣ ਦੇ ਵਾਸਤੇ ਉਹਨਾਂ ਨੇ ਜਿਹੜੀ ਵਰਬਲੀ ਯੈਸ ਜਿਹੜੀ ਉਹ ਕਰ ਦਿੱਤੀ ਸੀ। ਇਹ ਕਿਹਾ ਸੀਗਾ ਕਿ ਬਾਕੀ ਪ੍ਰਕਿਰਿਆ ਪੂਰੀ ਹੋ ਜਾਊਗੀ। ਹੁਣ ਉੱਥੇ ਜਿਹੜਾ ਨਿਗਮ ਦੇ ਉੱਤੇ ਕਬਜ਼ਾ ਹੈ ਜੀ BJP ਦਾ ਔਰ ਜਿਹੜੇ ਮੇਅਰ ਨੇ ਉਹ BJP ਦੇ, ਉਹਨਾਂ ਨੇ ਸਿੱਧਾ ਜਿਹੜਾ ਜੀ ਉਹ ਚੈਲੰਜ ਕਰਤਾ ਔਰ ਇਹ ਗੱਲ ਕਹੀ ਆ ਕਿ ਮੁੱਖ ਮੰਤਰੀ ਇਹਦਾ ਨਾਮ ਜਿਹੜਾ ਜੀ ਸੰਵਿਧਾਨਕ ਚੌਂਕ ਕਿੱਦਾਂ ਰੱਖ ਲੈਣਗੇ। ਉਹ ਕਹਿੰਦੇ ਮਤਾ ਤਾਂ ਪਾਉਣਾ ਨਿਗਮ ਨੇ, ਅਸੀਂ ਤਾਂ ਮਤਾ ਜਿਹੜੇ ਜੀ ਉਹ ਪਾਵਾਂਗੇ ਹੀ ਨਹੀਂ ਕਿਉਂਕਿ ਸਾਨੂੰ ਜਿਹੜਾ ਜੀ ਪੁੱਛਿਆ ਹੀ ਨਹੀਂ ਗਿਆ। ਉਹ ਕਹਿੰਦੇ ਜਿਹੜੀ ਖਟਕੜ ਕਲਾਂ ਨੂੰ ਸੜਕ ਜਾਂਦੀ ਆ ਇਸ ਚੌਂਕ ਦਾ ਨਾਮ ਸ਼ਹੀਦ ਭਗਤ ਸਿੰਘ ਚੌਂਕ ਰੱਖਿਆ ਜਾਵੇ। ਭਾਵ ਕਿ ਤੁਸੀਂ ਦੇਖੋ ਪੱਤਾ ਜਿਹੜਾ ਜੀ ਉਹ ਸ਼ਹੀਦਾਂ ਵਾਲਾ ਖੇਡਿਆ ਤੇ ਇਹ ਕਿਹਾ ਜਾਊਗਾ ਕੱਲ ਨੂੰ ਲਓ ਜੀ ਅਸੀਂ ਤਾਂ ਸ਼ਹੀਦਾਂ ਦੀ ਗੱਲ ਕਰਦੇ ਸੀ, ਇਹ ਲੋਕ ਤਾਂ ਸ਼ਹੀਦਾਂ ਦੇ ਨਾਂ ਦੇ ਉੱਤੇ ਵੀ ਚੌਂਕ ਦਾ ਨਾਮ ਰੱਖਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨੇਗੇ। ਜਲੰਧਰ ਜ਼ੋਨ ਦੇ IG ਜਿਹੜੇ ਨੇ ਜੀ ਉਹਨਾਂ ਦੇ ਨਾਲ ਮੀਟਿੰਗ ਤੋਂ ਬਾਅਦ ਜਿਹੜਾ ਜਨਰਲ ਸਮਾਜ ਨੇ ਲਾਇਆ ਸੀਗਾ ਜੀ ਧਰਨਾ, ਉਹ ਤਾਂ ਉਹਨਾਂ ਨੇ ਚੁੱਕ ਦਿੱਤਾ ਜੀ ਔਰ ਇਹ ਕਿਹਾ ਕਿ ਪੁਲਿਸ ਨੇ ਉਹਨਾਂ ਨੂੰ ਇਹ ਕਿਹਾ ਕਿ ਜੀ ਜਿਹੜੇ ਛੇਤੀ ਗ੍ਰਿਫਤਾਰ ਕਰ ਲਏ ਜਾਣਗੇ ਜਿਹੜੇ ਕਸੂਰਵਾਰ ਲੋਕ ਨੇ ਔਰ ਜਿਹੜਾ ਇਹ ਵੀ ਕਿਹਾ ਗਿਆ ਜੀ ਕਿ ਐਤਵਾਰ ਤੱਕ ਮੰਗਾਂ ਮੰਨਣ ਦਾ ਜਿਹੜਾ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਔਰ ਇਹ ਵੀ ਜਿਹੜੇ IG ਨੇ ਉਹਨਾਂ ਨੇ ਆਗੂਆਂ ਨੂੰ ਸਲਾਹ ਦਿੱਤੀ ਹੈ ਕਿ ਜਿਹੜਾ ਮੁੰਡਾ ਜ਼ਖਮੀ ਹੋਇਆ ਉਹਦੇ ਵੱਲੋਂ ਸ਼ਿਕਾਇਤ ਜਿਹੜੀ ਹੈ ਜੀ ਉਹ ਦਰਜ ਕਰਵਾਈ ਜਾਵੇ, ਉਹਦੇ ਉਪਰੰਤ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਜਿਹੜੀ ਇੱਕ ਕਿਤਾਬਾਂ ਦੀ ਦੁਕਾਨ ਸੀਗੀ ਜਿਹਨੂੰ ਲੈ ਕੇ ਇਹ ਮਾਮਲਾ ਪਿਛਲੇ ਥੋੜੇ ਦਿਨਾਂ ਤੋਂ ਜਿਹੜਾ ਜੀ ਉਹ ਭਖਿਆ ਸੀਗਾ, ਇਹਦੇ ਖੁਲਵਾਉਣ ਦੇ ਵਾਸਤੇ ਵੀ ਤੁਰੰਤ ਜਿਹੜੀ ਉਹ ਕਾਰਵਾਈ ਕਰਨ ਦੀ ਗੱਲ ਪੁਲਿਸ ਨੇ ਆਖੀ ਹੈ। ਇਹ ਚੁੱਕ ਤਾਂ ਲਿਆ ਗਿਆ ਜੀ ਧਰਨਾ ਜਿਹੜਾ, ਪਰ ਜਿਸ ਤਰੀਕੇ ਦਾ ਤਣਾਅ ਇੱਥੇ ਜਿਹੜਾ ਜੀ ਇਹ ਫਿਰਕਿਆਂ ਦੇ ਵਿਚਾਲੇ ਬਣਿਆ ਹੋਇਆ, ਭਾਜਪਾ ਤੇ ਸ਼ਿਵ ਸੈਨਾ ਇੱਕ ਪਾਸੇ ਆ, ਦੂਜੇ ਪਾਸੇ ਵਾਲਮੀਕ ਜਿਹੜਾ ਭਾਈਚਾਰਾ ਉਹ ਹੈ ਜੀ, ਇਹ ਤਣਾਅ ਨੂੰ ਘੱਟ ਕਰਨ ਦੇ ਵਾਸਤੇ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਟਸ ਤੋਂ ਮਸ ਹੋਣ ਦੇ ਵਾਸਤੇ ਤਿਆਰ ਨਹੀਂ। ਉਹ ਇਹ ਸਮਝਦੀਆਂ ਨੇ ਕਿ ਜੇ ਇਸ ਤਰ੍ਹਾਂ ਹੋਇਆ ਤੇ ਪਤਾ ਨਹੀਂ ਉਹਨਾਂ ਦੀ ਪਿੱਠ ਲੱਗ ਜਾਣੀ ਆ ਜਾਂ ਕਿੰਨੀਆਂ ਉਹਨਾਂ ਦੀਆਂ ਵੋਟਾਂ ਜਿਹੜੀਆਂ ਦੀ ਉਹ ਘੱਟ ਜਾਣੀਆਂ ਨੇ। ਸੋ ਰਾਜਨੀਤੀ ਵੋਟਾਂ ਦੀ ਆ, ਜਿਹਨੂੰ ਚੌਂਕ ਤੇ ਉਹਦੇ ਨਾਮ ਤਬਦੀਲੀ ਦੇ ਵਿੱਚ ਬਦਲ ਕੇ ਜਿਹੜਾ ਦੀ ਭਾਵ ਕੇ ਮੂਹਰੇ ਉਹ ਚੀਜ਼ ਲਾਈ ਹੋਈ ਆ ਔਰ ਪਰਦੇ ਦੇ ਪਿੱਛੇ ਜਿਹੜੀਆਂ ਕਹਾਣੀਆਂ ਨੇ ਉਹ ਦੂਜੀਆਂ ਘੜੀਆਂ ਜਾ ਰਹੀਆਂ ਨੇ। ਲਗਾਤਾਰ ਮਾਹੌਲ ਖਰਾਬ ਕਰਨ ਦੇ ਯਤਨ ਜਿਹੜੇ ਆ ਜੀ ਉਹ ਹੋ ਰਹੇ ਆ ਅਜੇ ਵੀ। ਬਿਲਕੁਲ ਜੀ, ਜਿੱਥੇ ਪੋਲਿਟਿਕਸ ਚੱਲਦੀ ਹੋਵੇ ਉੱਥੇ ਸ਼ਾਂਤੀ ਨਹੀਂ ਹੋ ਸਕਦੀ। ਤੇ ਅੱਗੇ ਕਾਂਗਰਸ ਦੀ ਵਿਧਾਇਕਾਂ ਦੀ ਜੇ ਗੱਲ ਕਰੀਏ, ਉਹਨਾਂ ਦੀ ਨਾਰਾਜ਼ਗੀ ਜਿਹੜੀ ਆ ਦੂਰ ਕਰਨ ਦੀਆਂ ਕੋਸ਼ਿਸ਼ਾਂ ਵੀ ਆ, ਪਰ ਨਾਰਾਜ਼ਗੀ ਜਾਰੀ ਆ। ਕਈ ਜਿਹੜੇ ਵਿਧਾਇਕ ਆ ਉਹ ਹਾਈ ਕਮਾਂਡ ਦੇ ਚਰਨਾਂ 'ਚ ਜਾ ਬੈਠੇ। ਬਿਲਕੁਲ ਜੀ, ਜਿਹੜੇ SC ਤੇ OBC ਕੈਟਾਗਰੀ ਦੇ ਜਿਹੜੇ ਹੈਗੇ ਨੇ ਜੀ ਵਿਧਾਇਕ ਜਿਹੜੇ ਨਾਰਾਜ਼ ਚੱਲ ਰਹੇ ਆ ਪਿਛਲੇ ਦਿਨਾਂ ਤੋਂ,
ਚਰਨਜੀਤ ਸਿੰਘ ਚੰਨੀ ਜਿਹੜੇ ਕਿ ਇੱਥੇ ਕੈਬਨਿਟ ਮੰਤਰੀ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਇਹਨਾਂ ਰਾਹੁਲ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਜਿਹੜੀ ਹੈ ਜੀ ਉਹ ਕੀਤੀ ਹੈ ਤੇ ਇਹ ਦੱਸਿਆ ਕਿ ਕਿਵੇਂ SC ਤੇ OBC ਕੈਟਾਗਰੀ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਬਿਲਕੁਲ ਇਗਨੋਰ ਕੀਤਾ ਗਿਆ। ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਵਾਧਾ ਹੋਇਆ ਉਹਦੇ ਵਿੱਚ। ਔਰ ਰਾਹੁਲ ਗਾਂਧੀ ਹੋਰਾਂ ਨੇ ਇਹਨਾਂ ਦੀ ਗੱਲ ਜਿਹੜੀ ਜੀ ਉਹ ਸੁਣੀ ਹੈ, ਕਿਉਂਕਿ 29 ਤਰੀਕ ਨੂੰ ਕਾਂਗਰਸ ਕਰ ਰਹੀ ਹੈ ਜੀ ਦਿੱਲੀ ਦੇ ਵਿੱਚ ਇੱਕ ਦਲਿਤ ਰੈਲੀ। ਔਰ ਇਹਦੇ ਵਿੱਚ ਹੁਣ ਜਿਹੜੇ ਇਹ ਪੰਜਾਬ ਵਾਲੇ ਨੇ, ਇਹਨਾਂ ਦੀ ਇਹ ਨਾਰਾਜ਼ਗੀ ਜਿਹੜੀ ਹੈ ਜੀ ਉਹ ਕਾਂਗਰਸ ਦੇ ਵਾਸਤੇ ਮੁਸ਼ਕਲ ਖੜੀ ਕਰ ਸਕਦੀ ਹੈ, ਪੰਜਾਬ ਕਾਂਗਰਸ ਦੇ ਵਾਸਤੇ ਖਾਸ ਤੌਰ ਦੇ ਉੱਤੇ। ਗੱਲ ਸਿਰਫ SC ਜਾਂ OBC ਦੀ ਨਹੀਂ ਹੈ ਜੀ, ਚਾਰ ਚੁਫੇਰੇ ਤੋਂ ਜਿਹੜਾ ਜੀ ਉਹ ਦਬਾਓ ਪੈ ਰਿਹਾ। ਲੁਧਿਆਣੇ ਦੇ ਵਿੱਚੋਂ ਜਿਹੜਾ ਜੀ ਰਕੇਸ਼ ਪਾਂਡੇ ਤੇ ਸੁਰਿੰਦਰ ਡਾਬਰ ਜਿਹੜੇ ਜੀ ਉਹ ਵੀ ਨਾਰਾਜ਼ ਵਿਧਾਇਕਾਂ ਦੀ ਸੂਚੀ ਦੇ ਵਿੱਚ ਆਣ ਖੜੇ ਜਿਹੜੇ ਜੀ ਉਹ ਹੋਏ ਆ। ਬੇਸ਼ੱਕ ਇਹ ਸਾਹਮਣੇ ਤਾਂ ਨਾਰਾਜ਼ਗੀ ਨਹੀਂ ਦੱਸ ਰਹੇ, ਪਰ ਅੰਦਰ ਖਾਤੇ ਕਾਂਗਰਸੀ ਵਿਧਾਇਕ, ਪਾਰਟੀ ਹਾਈ ਕਮਾਂਡ ਤੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਤੋਂ ਖਫਾ ਜਿਹੜੇ ਜੀ ਉਹ ਦੱਸੀ ਦੇ ਆ। ਜੋਗਿੰਦਰਪਾਲ ਪਾਂਡੇ ਤੋਂ ਬਾਅਦ ਉਹਦਾ ਪੁੱਤ ਜਿਹੜਾ ਜੀ ਰਕੇਸ਼ ਪਾਂਡੇ ਲੁਧਿਆਣਾ ਉੱਤਰੀ ਤੋਂ ਲਗਾਤਾਰ ਵਿਧਾਇਕ ਜਿਹੜੇ ਜੀ ਉਹ ਬਣਦੇ ਆ ਰਹੇ ਨੇ। ਪਿਛਲੀ ਕੈਪਟਨ ਸਰਕਾਰ ਦੇ ਵੇਲੇ ਵੀ ਉਹ ਮੰਤਰੀ ਸੀਗੇ। ਸੁਰਿੰਦਰ ਡਾਬਰ ਨੂੰ ਝੰਡੀ ਵਾਲੀ ਕਾਰ ਮਿਲਦੀ ਸੀਗੀ ਪਰ ਪੂਰੀ ਜਿਹੜੀ ਉਹ ਨਹੀਂ ਹੋਈ। ਉਧਰ ਜਿਹੜਾ ਕੰਬੋਜ ਭਾਈਚਾਰਾ ਹੈ ਇੱਥੇ ਪਟਿਆਲੇ ਦੇ ਵਿੱਚ ਤਕਰੀਬਨ ਜਿਹੜਾ ਲੋਕ ਸਭਾ ਹਲਕਾ ਪਟਿਆਲਾ ਉਹਦੇ ਵਿੱਚ ਉਹਦੀ 1 ਲੱਖ ਦੇ ਕਰੀਬ ਵੋਟ ਹੈ ਕੰਬੋਜ ਭਾਈਚਾਰੇ ਦੀ। 3 ਵਿਧਾਇਕ ਪਟਿਆਲੇ ਤੋਂ ਕਾਂਗਰਸ ਦੇ ਇਸੇ ਬਰਾਦਰੀ ਦੇ ਨਾਲ ਸੰਬੰਧਿਤ ਨੇ, ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ ਤੇ ਰਜਿੰਦਰ ਸਿੰਘ ਜਿਹੜੇ ਸਮਾਣਾ ਤੋਂ ਦਿੱਤੇ ਹੋਏ ਨੇ, ਲਾਲ ਸਿੰਘ ਹੋਰਾਂ ਦੇ ਮੁੰਡੇ ਨੇ। ਉਹ ਇਹ ਕਹਿੰਦੇ ਆ ਕਿ ਸਾਡਾ ਭਾਈਚਾਰਾ ਵੀ ਜਿਹੜਾ ਜੀ ਉਹ ਇਗਨੋਰ ਹੋ ਗਿਆ। ਸਿੱਧੇ ਤਾਂ ਉਹ ਵੀ ਸਾਹਮਣੇ ਨਹੀਂ ਆ ਰਹੇ, ਪਰ ਅੰਦਰ ਖਾਤੇ ਜਿਹੜਾ ਵੀ ਇਹ ਵਿਰੋਧੀ ਸੁਰਾਂ ਜਿਹੜੀਆਂ ਦੀ ਉਹ ਉੱਚੀਆਂ ਹੁੰਦੀਆਂ ਤੁਰੀਆਂ ਜਾ ਰਹੀਆਂ ਨੇ। ਇਹ ਕਿਹਾ ਜਾ ਰਿਹਾ ਕਿ ਰੁੱਸਿਆਂ ਨੂੰ ਮਨਾਉਣ ਦੇ ਯਤਨ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ। ਨਵਜੋਤ ਕੌਰ ਸਿੱਧੂ ਹੋਰਾਂ ਨੂੰ ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ ਦੀ ਚੇਅਰਪਰਸਨ ਜਿਹੜੀ ਦੀ ਉਹ ਲਾਇਆ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਇਹ ਨਾਰਾਜ਼ਗੀ ਨੂੰ ਦੂਰ ਕਰਨ ਦੇ ਯਤਨ ਹੈ ਕਿਤੇ ਨਾ ਕਿਤੇ। ਹੁਣ ਸਵਾਲ ਇਹ ਆ ਕਿ ਨਵਜੋਤ ਕੌਰ ਸਿੱਧੂ ਹੋਰੀ MLA ਨਹੀਂ ਗਏ। ਨਵਜੋਤ ਸਿੰਘ ਸਿੱਧੂ ਹੋਰਾਂ ਦੀ ਨਾਰਾਜ਼ਗੀ ਥੱਲੀ ਜਿਹੜੀ ਜੀ ਇਸ ਤਰੀਕੇ ਨਾਲ ਜਾ ਸਕਦੀ ਆ, ਪਰ ਜਿਹੜੇ ਵਿਧਾਇਕ ਨਾਰਾਜ਼ ਹੋਏ ਆ ਜਾਂ ਜਿਹੜੇ ਹੋ ਰਹੇ ਆ ਡੇ ਬਾਈ ਡੇ, ਜੇ ਉਹ ਸਾਰੇ ਇੱਕ ਛਤਰੀ ਦੇ ਹੇਠ ਜਿਹੜੇ ਵੀ ਉਹ ਇਕੱਠੇ ਹੋ ਜਾਂਦੇ ਆ ਤਾਂ ਇਹ ਬਹੁਤ ਵੱਡੀ ਮੁਸ਼ਕਲ ਜਿਹੜੀ ਹੈ ਜੀ ਮੌਜੂਦਾ ਮੁੱਖ ਮੰਤਰੀ ਸਾਹਿਬ ਦੇ ਵਾਸਤੇ ਖੜੀ ਹੋ ਸਕਦੀ ਹੈ, ਜਿਸ ਤਰੀਕੇ ਦੇ ਨਾਲ ਇਹ ਹਾਈ ਕਮਾਂਡ ਤੱਕ ਪਹੁੰਚ ਗਏ ਹੋਏ। ਬਿਲਕੁਲ ਜੀ, ਵਿੱਚੋਂ ਵਿੱਚ ਤਾਂ ਕੁਛ ਨਾ ਕੁਛ ਜਿਹੜਾ ਇਹ ਚੱਲ ਹੀ ਰਿਹਾ। ਤਾਂ ਅੱਗੇ ਕਿਰਨਵਾਲਾ ਦੀ ਜੇ ਗੱਲ ਕਰੀਏ, ਜੋ ਪਾਕਿਸਤਾਨ ਦੇ ਵਿੱਚ ਜਿਸਨੇ ਵਿਆਹ ਕਰਾ ਲਿਆ, ਉਸ ਦੇ ਮਾਮਲੇ ਵਿੱਚ SGPC ਨੇ ਇੱਕ ਹੋਰ ਕਮੇਟੀ ਬਣਾਈ। ਬਿਲਕੁਲ ਜੀ, ਇਹ ਮਾਮਲਾ ਜਿਹੜਾ ਜੀ ਉਹ ਭਖਦਾ ਹੀ ਤੁਰਿਆ ਜਾ ਰਿਹਾ। ਹਾਲਾਂਕਿ ਬੜਾ ਅਜੀਬੋ-ਗਰੀਬ ਗੱਲ ਇੱਕ ਇਹ ਆ ਜੀ ਕਿ ਕਿਰਨਵਾਲਾ ਵਾਲੇ ਮਾਮਲੇ ਦੇ ਉੱਤੇ ਤਾਂ ਰੌਲਾ ਜਿਹੜਾ ਜੀ ਉਹ ਪੈ ਰਿਹਾ। ਇੱਕ ਜਿਹੜਾ ਮੁੰਡਾ ਗਾਇਬ ਹੋ ਗਿਆ ਸੀਗਾ ਉਹਨੂੰ ਬੜੀਆਂ ਥਾਪੀਆਂ ਦਿੱਤੀਆਂ ਜਾ ਰਹੀਆਂ ਨੇ ਜੀ। ਉਹ ਕਹਿੰਦੇ ਉਹ ਮਿਰਜ਼ਾ ਸਾਬਤ ਹੋਇਆ, ਔਰ ਮਿਰਜ਼ਾ ਕਿਵੇਂ ਸਾਬਤ ਹੋਇਆ ਉਹ ਲੰਮੀ ਚੌੜੀ ਕਹਾਣੀ ਹੈ ਜੀ, ਪਰ ਅਜੀਬੋ-ਗਰੀਬ ਤਰੀਕੇ ਦੇ ਨਾਲ ਉਹਨੂੰ ਸ਼ਾਬਾਸ਼ੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਇੱਕ ਕਿਸਮ ਦੇ ਨਾਲ ਕਿ ਤੂੰ ਜਿਹੜਾ ਜੀ ਉਹ ਸੂਰਮਾ ਬਣਿਆ। ਕਿਰਨਵਾਲਾ ਨੇ ਤਾਂ ਸਾਡੀ ਜਿਹੜੀ ਹੈ ਜੀ ਉਹ ਬੇਇੱਜ਼ਤੀ ਕਰਵਾ ਦਿੱਤੀ ਹੈ। ਹੁਣ ਕਿਉਂਕਿ ਕਿੰਤੂ ਪਰੰਤੂ ਜਿਹੜੇ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਵੀ ਜਿਹੜੇ ਆ ਉਹ ਉੱਠ ਰਹੇ ਆ। ਉਹ ਇਸ ਕਰਕੇ ਉੱਠ ਰਹੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਲਿਸਟ ਜਿਹੜੀ ਬਣਾਉਂਦੀ ਆ ਔਰ ਲਿਸਟ ਜਿਹੜੀ ਆ ਉਹ ਦਿੰਦੀ ਆ ਅੱਗੇ, ਔਰ ਉਹ ਕਿਵੇਂ ਇੱਥੇ ਜਿਹੜਾ ਜੀ ਉਹ ਸ਼ਾਮਲ ਕਰਦੀ ਹੈ, ਭਾਵ ਕਿ ਕਿਹੜਾ ਉਹਨਾਂ ਨੇ ਇੱਕ ਕ੍ਰਾਈਟੇਰੀਆ ਜਿਹੜਾ ਜੀ ਉਹ ਰੱਖਿਆ ਹੋਇਆ। ਇਹਦੇ ਵਾਸਤੇ ਜਦੋਂ ਕਿੰਤੂ ਪ੍ਰੰਤੂ ਹੋਣ ਲੱਗ ਗਿਆ ਤੇ ਅਕਸਰ ਜਿਹੜੀਆਂ ਜੀ ਉਹ ਕਮੇਟੀਆਂ ਬਣਾਤੀਆਂ ਜਾਂਦੀਆਂ ਨੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਗੋਂ ਜਿਹੜੀ ਹੈ ਜੀ ਉਹ ਕਮੇਟੀ ਇੱਕ ਬਣਾ ਦਿੱਤੀ ਆ। 5 ਮੈਂਬਰੀ ਇਹ ਜਿਹੜੀ ਕਮੇਟੀ ਆ 20 ਦਿਨਾਂ ਦੇ ਵਿੱਚ ਆਪਣੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜਿਹੜਾ ਜੀ ਉਹ ਦੇਊਗੀ। ਇਸ ਮਾਮਲੇ ਦੇ ਉੱਤੇ ਜਿਹੜੀ ਹੈ ਜੀ ਇਹ ਕਮੇਟੀ ਦੇ ਵਿੱਚ ਐਡਵੋਕੇਟ ਸ਼ਾਮਲ ਕੀਤੇ ਗਏ ਆ ਤੇ ਕੁਝ ਜਿਹੜੇ ਮੈਂਬਰ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਜਿਹੜੇ ਆ ਉਹ ਲਾਏ ਗਏ ਆ। ਕਿਰਨਵਾਲਾ ਜਿਹੜੇ ਆਪਣੇ ਫੇਸਬੁੱਕ ਦੇ ਰਾਹੀਂ ਲਾਹੌਰ ਵਾਸੀ ਨੌਜਵਾਨ ਦੇ ਉਹ ਸੰਪਰਕ ਦੇ ਵਿੱਚ ਸੀ, ਉੱਥੇ ਉਹਦੇ ਨਾਲ ਨਿਕਾਹ ਕਰਾਉਣ ਦੇ ਮੰਤਵ ਦੇ ਨਾਲ ਹੀ ਉਹ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਨਾਲ ਪਾਕਿਸਤਾਨ ਚਲੇ ਗਈ ਸੀਗੀ, ਔਰ ਉੱਥੇ ਵਿਆਹ ਕਰਾਉਣ ਤੋਂ ਬਾਅਦ ਉਹਨੇ ਆਪਣਾ ਧਰਮ ਜਿਹੜਾ ਸੀਗਾ ਜੀ ਉਹ ਤਬਦੀਲ ਕਰ ਲਿਆ, ਔਰ ਉਹਨੇ ਆਪਣਾ ਨਾਮ ਵੀ ਜਿਹੜਾ ਸੀਗਾ ਜੀ ਉਹ ਬਦਲ ਲਿਆ। ਉੱਥੇ ਉਹਨੇ ਨਿਕਾਹ ਵੀ ਜਿਹੜਾ ਜੀ ਉਹ ਕਰਾ ਲਿਆ। ਹੁਣ ਜਿਹੜੀ ਵੀਜ਼ੇ ਦੀ ਮਿਆਦ ਦੇ ਵਿੱਚ ਪਾਕਿਸਤਾਨ ਦੀ ਅਦਾਲਤ ਨੇ ਉਹਦੇ 6 ਮਹੀਨੇ ਦਾ ਵਾਧਾ ਜਿਹੜਾ ਜੀ ਉਹ ਕਰ ਦਿੱਤਾ।
ਜਿਹਦੇ ਕਰਕੇ ਜਿਹੜੀ ਹੈ ਜੀ ਉਹ ਫਿਰਕਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਰਹੀ ਹੈ। ਹੁਣ 20 ਦਿਨਾਂ ਦੇ ਵਿੱਚ ਕੀ ਰਿਪੋਰਟ ਜਿਹੜੀ ਹੈ ਜੀ ਇਹ ਦਿੰਦੇ ਆ, ਕਿਉਂਕਿ ਇਹ ਕਿਹਾ ਜਾ ਰਿਹਾ ਜੀ ਕਿ ਜਿਵੇਂ ਇੱਕ ਚੱਲਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਿ ਜਿਹਨੇ ਜਥੇ ਜਾਣਾ ਹੁੰਦਾ, ਜਿਹੜੇ ਉਹ ਜਗ੍ਹਾ ਤੋਂ ਸੰਬੰਧਿਤ ਹੈ ਉੱਥੋਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੋਂ ਚਿੱਠੀ ਜਿਹੜੀ ਹੈ ਜੀ ਉਹ ਲੈਣੀ ਪੈਂਦੀ ਹੈ। ਕਿਰਨ ਬਾਲਾ ਨੇ ਇਹ ਚਿੱਠੀ ਨਹੀਂ ਲਈ। ਉਹਦੇ ਉੱਤੇ ਜਿਹੜੀ ਚਿੱਠੀ ਲੱਗੀ ਆ ਉਹ ਅੰਮ੍ਰਿਤਸਰ ਤੋਂ ਕਿਸੇ SPC ਮੈਂਬਰ ਦੀ ਜਿਹੜੀ ਹੈ ਜੀ ਉਹ ਲੱਗੀ ਦੱਸੀ ਦੀ ਹੈ। ਔਰ ਇਹ ਵੀ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਕਿ ਕੀ ਇਹਦੇ ਵਿੱਚ ਕੋਈ ਪੈਸੇ ਦਾ ਲੈਣ ਦੇਣ ਹੋਇਆ, ਜਿਹੜਾ ਚਰਚਾ ਦੇ ਵਿੱਚ ਕਿ ਉਹਦੇ ਕਰਕੇ ਇਹ ਸਾਰਾ ਕੁਛ ਹੋਇਆ। ਇਹ ਜਿਹੜਾ ਜੀ ਇਹ ਵੇਖਣਾ ਇਹ ਹੋਊਗਾ ਕਿ ਜਿਹੜੀ 20 ਦਿਨਾਂ ਦੇ ਵਿੱਚ ਜਿਹੜੀ ਰਿਪੋਰਟ ਦੇਣੀ ਆ ਉਹ ਇਹਦੇ ਉੱਤੋਂ ਪਰਦਾ ਜਿਹੜਾ ਜੀ ਉਹ ਚੁੱਕ ਸਕਦੀ ਹੈ ਜਾਂ ਫਿਰ ਇਹਨੂੰ ਦਬਾ ਲਿਆ ਜਾਂਦਾ। ਹਾਂ, ਇੰਨਾ ਜ਼ਰੂਰ ਹੈ ਕਿ ਇਹ ਪਹਿਲੀ ਵਾਰੀ ਹੋਇਆ ਕਿ ਇਹ ਜਥਾ ਜਿਹੜਾ ਗਿਆ ਉੱਥੇ ਵਿਸਾਖੀ ਮਨਾਉਣ ਦੇ ਵਾਸਤੇ, ਉਹ ਚਰਚਿਤ ਨਹੀਂ, ਬਹੁਤ ਚਰਚਿਤ ਜਿਹੜਾ ਸੀਗਾ ਜੀ ਉਹ ਹੋ ਗਿਆ ਕਿ ਇੱਥੇ ਵੀਜ਼ੇ ਦਵਾਏ ਕਿਵੇਂ ਜਾਂਦੇ ਆ ਜੀ ਉੱਥੇ ਜਾਣ ਵਾਲਿਆਂ ਨੂੰ। ਉਹਦੀ ਪਿਛਲੀ ਕਹਾਣੀ ਜਿਹੜੀ ਜੀ ਉਹ ਸਾਰੀ ਸਾਹਮਣੇ ਆ ਗਈ ਹੈ। ਸੌਖੇ ਹੋ ਗਏ ਜੀ ਕਈਆਂ ਨੂੰ ਜਿਹਨੂੰ ਨਹੀਂ ਮਿਲਦਾ ਸੀਗਾ ਲੈਣ ਲਈ। ਤੇ ਕਿ ਆਪਾਂ ਕਬੂਤਰਬਾਜੀ ਦੀ ਜੇ ਗੱਲ ਕਰੀਏ ਤੇ ਪੰਜਾਬੀ ਗਾਇਕ ਪ੍ਰੀਤ ਬਰਾੜ ਤੇ ਉਸਦੇ ਭਰਾ ਤੇ ਦੋਸ਼ ਲੱਗ ਰਹੇ ਨੇ। ਇਹ ਮਹਾਲੀ ਦੀ ਪੁਲਿਸ ਨੇ ਜੀ ਪੰਜਾਬੀ ਗਾਇਕ ਜਿਹੜਾ ਪ੍ਰੀਤ ਬਰਾੜ ਹੈ ਤੇ ਉਹਦੇ ਭਰਾ ਪਰਮਿੰਦਰ ਬਰਾੜ ਦੇ ਖਿਲਾਫ ਧੋਖਾਦਹੀ ਦਾ ਕੇਸ ਜਿਹੜਾ ਜੀ ਉਹ ਦਰਜ ਕੀਤਾ। ਇਹ ਜਿਹੜਾ ਪੰਜਾਬੀ ਗਾਇਕ ਹੈ ਜੀ ਉਹਦੇ ਤੇ ਉਹਦੇ ਭਰਾ ਦੇ ਉੱਤੇ ਵਿਦੇਸ਼ ਭੇਜਣ ਦੇ ਨਾਂ ਦੇ ਉੱਤੇ ਠੱਗੀ ਮਾਰਨ ਦਾ ਜਿਹੜਾ ਜੀ ਉਹ ਦੋਸ਼ ਦੱਸਿਆ ਗਿਆ। ਇੱਕ ਜਿਹੜਾ ਜੀ ਮੋਹਾਲੀ ਦੇ ਵਿੱਚ ਗਗਨਦੀਪ ਸਿੰਘ ਆ ਜੀ, ਇਹ ਪਿੰਡ ਨਿਹੌਲਕਾ ਦਾ ਰਹਿਣ ਵਾਲਾ, ਉਹਨੇ ਇਹ ਕਿਹਾ ਕਿ ਪ੍ਰੀਤ ਬਰਾੜ ਤੇ ਉਹਦੇ ਭਰਾ ਨੇ ਉਹਨੂੰ ਜਿਹੜਾ ਜੀ ਵਿਦੇਸ਼ ਭੇਜਣ ਦੇ ਵਾਸਤੇ ਉਹਦੇ ਕੋਲੋਂ 4,10,000 ਰੁਪਇਆ ਜਿਹੜਾ ਜੀ ਉਹ ਲਿਆ ਸੀਗਾ। ਇਹਦੇ ਸੰਬੰਧੀ ਉਹਨੇ ਸ਼ਿਕਾਇਤ ਜਿਹੜੀ ਹੈ ਜੀ SSP ਨੂੰ ਕੀਤੀ ਸੀਗੀ ਔਰ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਜੀ ਉਹ ਦਰਜ ਹੋਇਆ। ਗਗਨਦੀਪ ਸਿੰਘ ਕਹਿੰਦਾ ਕਿ ਉਹਦਾ 2016 ਦੇ ਵਿੱਚ ਗਾਇਕ ਪ੍ਰੀਤ ਬਰਾੜ ਦੇ ਨਾਲ ਸੰਪਰਕ ਹੋਇਆ ਸੀਗਾ ਔਰ ਉਹਨੂੰ ਆਪਣੇ ਗਰੁੱਪ ਦੇ ਨਾਲ ਇੰਗਲੈਂਡ ਜਾਣ ਤੇ ਉੱਥੇ ਨੌਕਰੀ ਲਵਾਉਣ ਦੇ 9 ਲੱਖ ਰੁਪਏ ਮੰਗੇ ਸੀਗੇ। ਇਹ ਕਿਹਾ ਸੀਗਾ ਕਿ ਅੱਧੇ ਪੈਸੇ ਇੱਥੇ ਪਹਿਲਾਂ ਦੇਵੇ, ਬਾਕੀ ਰਕਮ ਉੱਥੇ ਪਹੁੰਚਣ ਦੇ ਉੱਤੇ ਲਈ ਜਾਊਗੀ। ਉਹ ਕਹਿੰਦਾ ਜੀ ਕਿ ਇਹਦੇ ਸੰਬੰਧੀ ਗਾਇਕ ਦੇ ਭਰਾ ਪਰਮਿੰਦਰ ਦੇ ਖਾਤੇ ਦੇ ਵਿੱਚ 1.5 ਲੱਖ ਰੁਪਏ ਦੀ ਅਦਾਇਗੀ ਕੀਤੀ। ਬਾਅਦ ਦੇ ਵਿੱਚ ਗਾਇਕ ਦੇ ਖਾਤੇ ਦੇ ਵਿੱਚ ਪਹਿਲਾਂ 60,000, ਫਿਰ 1,80,000 ਤੇ ਇਸ ਤੋਂ ਬਾਅਦ 20,000 ਰੁਪਇਆ ਜਮ੍ਹਾਂ ਜਿਹੜਾ ਜੀ ਉਹ ਕਰਾਇਆ। ਉਹ ਕਹਿੰਦਾ ਜੀ ਨਾ ਉਹਨੂੰ ਇੰਗਲੈਂਡ ਜਿਹੜਾ ਲਿਜਾਇਆ ਗਿਆ, ਨਾ ਉਹਦੇ ਪੈਸੇ ਜਿਹੜੇ ਆ ਜੀ ਉਹ ਵਾਪਸ ਦਿੱਤੇ ਗਏ। ਜਿਹੜਾ ਪ੍ਰੀਤ ਬਰਾੜ ਹੈ ਜੀ ਉਹ ਵਿਦੇਸ਼ ਗਿਆ ਹੋਇਆ। ਉਦੋਂ ਬਾਅਦ ਉਹਦੇ ਇੱਥੇ ਆਉਣ ਤੋਂ ਬਾਅਦ ਪੁਲਿਸ ਕਹਿੰਦੀ ਹੈ ਜੀ ਉਹਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਪੰਜਾਬੀ ਗਾਇਕਾਂ ਦੇ ਨਾਲ ਜਿਹੜਾ ਜੀ ਇਹੋ ਜਿਹੇ ਦੋਸ਼ ਜਿਹੜੇ ਨੇ ਉਹ ਕਈ ਵਾਰੀ ਪਹਿਲਾਂ ਵੀ ਲੱਗਦੇ ਰਹੇ ਆ ਜੀ ਕਬੂਤਰਬਾਜੀ ਦੇ, ਕਿ ਉਹ ਕਬੂਤਰਬਾਜੀ ਦੇ ਨਾਲ ਕੁਝ ਲੋਕਾਂ ਨੂੰ ਜਿਹੜਾ ਜੀ ਝਾਂਸੇ ਦੇ ਵਿੱਚ ਲਿਜਾ ਕੇ ਤੇ ਬਾਹਰ ਭੇਜਣ ਦਾ ਜਿਹੜਾ ਜੀ ਉਹ ਲਾਰਾ ਲਾਉਂਦੇ ਰਹੇ ਆ। ਔਰ ਦੇਖਦੇ ਆ ਜੀ ਕਿ ਜਦੋਂ ਇੱਥੇ ਵਾਪਸ ਆਉਂਦਾ ਫਿਰ ਉਹ ਪ੍ਰੀਤ ਬਰਾੜ ਆਪਣੇ ਬਾਰੇ ਚ ਕੀ ਕਹਿੰਦਾ। ਇਹਦੇ ਵਿੱਚ ਉਹਦਾ ਪ੍ਰਤੀਕਰਮ ਅਜੇ ਜਿਹੜਾ ਜੀ ਉਹ ਨਹੀਂ ਆਇਆ ਕਿਉਂਕਿ ਇੱਥੇ ਹੈ ਨੀਗਾ, ਉਹ ਵਿਦੇਸ਼ ਦੇ ਦੌਰੇ ਦੇ ਉੱਤੇ ਗਿਆ ਹੈ ਜੀ। ਤੇ ਅੱਗੇ ਗੱਲ ਕਰਦੇ ਆ ਜੀ ਅਖੀਰ ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਰਾਜ। ਇਹਦੇ ਰਾਜ ਬਹੁਤ ਹੈ ਜੀ, ਪਰ ਹੁਣ ਇੱਕ ਕਿਤਾਬ ਨੇ ਹੋਰ ਰਾਜ ਖੋਲ੍ਹੇ। ਬਿਲਕੁਲ ਜੀ, ਜਿਹੜਾ ਇਹ ਸਦਾ ਭੁਗਤ ਰਿਹਾ ਜੀ ਗੁਰਮੀਤ ਰਾਮ ਰਹੀਮ, ਇਹਦੇ ਬਾਰੇ ਇੱਕ ਨਵੀਂ ਕਿਤਾਬ ਜਿਹੜੀ ਹੈ ਜੀ ਉਹ ਆਈ ਆ। ਇਹਦਾ ਨਾਮ ਇੰਗਲਿਸ਼ ਦੇ ਵਿੱਚ ਹੈ ਜੀ, ਇਹ ਕਿਤਾਬ ਜਿਹੜੀ ਹੈ ਇਹਦਾ ਨਾਮ ਹੈ ਜੀ ਡੇਰਾ ਸੱਚਾ ਸੌਦਾ ਐਂਡ ਗੁਰਮੀਤ ਰਾਮ ਰਹੀਮ, ਇਹ ਡੈਕੇ ਲੌਂਗ ਇਨਵੈਸਟੀਗੇਸ਼ਨ। ਅਨੁਰਾਗ ਤ੍ਰਿਪਾਠੀ ਨੇ ਇਹ ਕਿਤਾਬ ਲਿਖੀ ਹੈ। ਇਹਦਾ ਜਿਹੜਾ ਬਿਰਤਾਂਤ ਹੈ ਜੀ 2007 ਦੇ ਵਿੱਚ ਡੇਰੇ ਦੇ ਵਿੱਚ ਚੱਲਦੀਆਂ ਅਪਰਾਧਿਕ ਸਰਗਰਮੀਆਂ ਦੀਆਂ ਰਿਪੋਰਟਾਂ ਤੋਂ ਸ਼ੁਰੂ ਹੁੰਦਾ। ਪੈਂਗੁਇਨ ਦੇ ਵੱਲੋਂ ਪ੍ਰਕਾਸ਼ਿਤ ਇਸ ਕਿਤਾਬ ਦੇ ਅਨੁਸਾਰ ਗੁਰਮੀਤ ਰਾਮ ਰਹੀਮ ਦੀ ਚੜ੍ਹਤ ਦੀ ਜਿਹੜੀ ਹੈ ਜੀ ਕਹਾਣੀ ਕਤਲ, ਜਿਨਸੀ ਸ਼ੋਸ਼ਣ, ਜਬਰੀ ਨਪੁੰਸਕ ਬਣਾਉਣਾ, ਪ੍ਰਾਈਵੇਟ ਫੌਜ ਬਣਾਉਣਾ, ਹਥਿਆਰਾਂ ਤੇ ਫੀਮ ਦੀ ਤਸਕਰੀ, ਵੱਡੇ ਪੱਧਰ ਦੇ ਉੱਤੇ ਜ਼ਮੀਨਾਂ ਤੇ ਕਬਜ਼ੇ, ਬੇਹਿਸਾਬ ਕਿੱਸੇ ਜਿਹੜੇ ਨੇ ਜੀ ਉਹਦੇ ਨਾਲ ਇਹ ਭਰੀ ਪਈ ਹੈ ਕਿਤਾਬ। ਜਿਹੜੇ ਇਹਨੂੰ ਲਿਖਣ ਵਾਲੇ ਨੇ ਅਨੁਰਾਗ ਤ੍ਰਿਪਾਠੀ, ਉਹ ਇਹ ਕਹਿੰਦੇ ਨੇ ਕਿ ਪਹਿਲੇ 2 ਡੇਰਾ ਮੁਖੀਆਂ ਤੋਂ ਉਲਟ ਗੁਰਮੀਤ ਰਾਮ ਰਹੀਮ ਦਾ ਰੰਗ ਢੰਗ ਬਿਲਕੁਲ ਵੱਖਰਾ ਸੀਗਾ। ਉਹ ਸ਼ੁਰੂ ਤੋਂ ਅਧਿਆਤਮਵਾਦ ਦੀ ਬਜਾਏ ਜ਼ਮੀਨਾਂ ਹਥਿਆਉਣ, ਸੱਤਾ ਦੇ ਗਲਿਆਰਿਆਂ ਤੱਕ ਪਹੁੰਚ ਕਰਨ ਤੱਕ ਰੁਚਿਤ ਸੀਗਾ। ਉਹਨੇ ਆਪਣਾ ਜਿਹੜਾ ਸਾਮਰਾਜ ਕਾਇਮ ਕਰਨ ਦੇ ਵਾਸਤੇ ਸ਼ਰਧਾਲੂਆਂ ਨੂੰ ਅੰਨੀ ਸ਼ਰਧਾ ਦਾ ਪਾਠ ਪੜ੍ਹਾਇਆ, ਉਹਨਾਂ ਦੇ ਦਿਲ ਦਿਮਾਗ ਦੇ ਉੱਤੇ ਉਹ ਹਾਵੀ ਹੋ ਗਿਆ। ਉਹਨੇ ਕਹਿਣਾ ਸ਼ੁਰੂ ਕਰਤਾ ਕਿ ਜੇ ਸ਼ਰਧਾਲੂ ਰੱਬ ਦੇ ਨਾਲ ਜੁੜਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਆਪਣੀ ਮਾਇਆ ਸਮੇਤ ਜ਼ਮੀਨ ਜਾਇਦਾਦ ਡੇਰੇ ਨੂੰ ਦਾਨ ਜਿਹੜੀ ਹੈ ਜੀ ਉਹ ਕਰਨੀ ਪਈ। ਇਹ ਕਿਤਾਬ ਜਿਹੜੀ ਕਹਿੰਦੀ ਹੈ ਕਿ ਅੰਨੀ ਸ਼ਰਧਾ ਕਰਕੇ ਬਹੁਤ ਸਾਰੇ ਲੋਕ ਅੱਧ ਪਚੱਧੀਆਂ ਕੀਮਤਾਂ ਦੇ ਉੱਤੇ
ਆਪਣੀਆਂ ਜ਼ਮੀਨਾਂ ਜਿਹੜੀਆਂ ਸੀਗੀਆਂ ਉਹ ਡੇਰੇ ਨੂੰ ਲੁਟਾ ਬੈਠੇ। ਮੈਂ ਫਿਰ ਦੱਸਦਾ ਇੱਕ ਵਾਰੀ, ਅਨੁਰਾਗ ਤ੍ਰਿਪਾਠੀ ਨੇ ਇਹ ਕਿਤਾਬ ਜਿਹੜੀ ਹੈ ਜੀ ਉਹ ਲਿਖੀ ਆ। ਇੰਨੀ ਕੁ ਅਜੇ ਇਹਦੀ ਡਿਟੇਲ ਹੈ, ਪੜ੍ਹੀ ਨਹੀਂ ਜੀ, ਪੜ੍ਹ ਕੇ ਬਾਕੀ ਗੱਲ ਕਿਸੇ ਦਿਨ ਜ਼ਰੂਰ ਕਰਾਂਗੇ। ਡੇਰਾ ਸੱਚਾ ਸੌਦਾ ਐਂਡ ਗੁਰਮੀਤ ਰਾਮ ਰਹੀਮ ਏ ਡੈਕੇ ਲੌਂਗ ਇਨਵੈਸਟੀਗੇਸ਼ਨ, ਇਹ ਜਿਹੜਾ ਜੀ ਉਹ ਕਿਤਾਬ ਦਾ ਨਾਮ ਹੈ। ਕਾਫੀ ਮੋਟੀ ਜਿਹੜੀ ਜੀ ਉਹ ਕਿਤਾਬ ਹੈ। ਹੋਰ ਉਹਨੇ ਕੀ ਕੀ ਖੁਲਾਸੇ ਇਹਦੇ ਵਿੱਚ ਜਿਹੜੇ ਜੀ ਕੀਤੇ ਆ, ਮੇਰਾ ਖਿਆਲ ਆਉਣ ਵਾਲੇ ਦਿਨਾਂ ਦੇ ਦੌਰਾਨ ਚਰਚਿਤ ਰਹਿਣਗੇ। ਉਂਝ ਵੈਸੇ ਬਹੁਤ ਸਾਰਾ ਕੁਝ ਤਾਂ ਜਿਹੜੇ ਜੀ ਉਹਦੇ ਸਾਹਮਣੇ ਪਿਛਲੇ ਦਿਨਾਂ ਦੇ ਵਿੱਚ ਆਇਆ ਹੀ ਹੋਇਆ ਕਿ ਕੀ ਕੁਝ ਜਿਹੜਾ ਜਾਂਦਾ, ਪਰ ਕਿਉਂਕਿ ਕੁਝ ਟੈਕਨੀਕਲ ਪੁਆਇੰਟ ਨੇ, ਕਾਨੂੰਨ ਦੇ ਨੁਕਤਾ ਨਿਗਾਹ ਤੋਂ ਜਿਹੜੀ ਲਿਖੀ ਗਈ ਇਹ ਪਹਿਲੀ ਕਿਤਾਬ ਹੈ ਜੀ ਜਿਹੜੀ ਗੁਰਮੀਤ ਰਾਮ ਰਹੀਮ ਦੇ ਬਾਰੇ ਦੇ ਵਿੱਚ ਆਈ ਹੈ ਜਦੋਂ ਉਹਨੂੰ ਸਜ਼ਾ ਹੋਈ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਜਦੋਂ ਬਾਹਰ ਸੀਗਾ ਤਾਂ ਵੀ ਇਕੱਲੇ ਕੰਮ ਕਰਕੇ ਚਰਚਾ 'ਚ ਰਿਹਾ, ਤਾਂ ਹੁਣ ਅੰਦਰ ਹੋ ਕੇ ਵੀ ਕਿਤਾਬਾਂ ਦੇ ਰੂਪ ਦੇ ਵਿੱਚ ਵੀ ਉਹ ਚਰਚਾ ਦੇ ਵਿੱਚ ਹੈ। ਬੜੀ ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।